ਵਿਊਅਰਸ ਵੈਲਕਮ ਬੈਕ। ਅਸੀਂ ਅਗਲਾ ਇਸ਼ੂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਾ ਦੇਣਾ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 1.5 ਘੰਟਾ ਕਰ ਦਿੱਤਾ ਗਿਆ ਹੈ। ਇਸ ਦਾ ਸਮਾਂ ਹੁਣ 7:30 ਤੋਂ ਲੈ ਕੇ 9 ਵਜੇ ਤੱਕ ਹੈ। ਜੋ ਪੰਜਾਬੀ ਖਬਰਾਂ ਹਨ ਉਸ ਦਾ ਸਮਾਂ ਹੈ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਜੋ ਸਪੈਸ਼ਲ ਇੰਟਰਵਿਊਜ਼ ਹੁੰਦੀਆਂ ਨੇ ਉਸ ਦਾ ਸਮਾਂ ਹੈ 9:30 ਤੋਂ ਲੈ ਕੇ 10 ਵਜੇ ਤੱਕ। ਜੋ ਤਿੰਨੋਂ ਪ੍ਰੋਗਰਾਮ ਹਨ ਇਹ ਤੁਸੀਂ YouTube ਤੇ ਜਾ ਕੇ TV84 ਦੇ ਚੈਨਲ ਤੇ ਤੁਸੀਂ ਲਾਈਵ ਦੇਖ ਸਕਦੇ ਹੋ ਔਰ ਆਪਣੇ ਜੋ ਰਾਏ ਤੇ ਸੁਝਾਅ ਨੇ ਜਾਂ ਤੁਹਾਡੇ ਕਮੈਂਟਸ ਨੇ ਉਹ ਵੀ ਸਾਨੂੰ ਤੁਸੀਂ ਉੱਥੇ ਹੀ ਭੇਜ ਸਕਦੇ ਹੋ ਜਾਂ ਫਿਰ ਜੋ ਸਾਡੀ ਈਮੇਲ ਐਡਰੈਸ ਹੈ ਉਸ ਤੇ ਭੇਜ ਸਕਦੇ ਹੋ sos@tv84.tv ਤੇ ਤੁਸੀਂ ਆਪਣੇ ਰਾਏ ਐਂਡ ਸੁਝਾਅ ਭੇਜ ਸਕਦੇ ਹੋ। ਔਰ ਅਸੀਂ ਇਹ ਵੀ ਤੁਹਾਨੂੰ ਕਹਿਣਾ ਚਾਹਾਂਗੇ, ਅਪੀਲ ਬੇਨਤੀ ਕਰਦੀ ਚਾਹਾਂਗੇ ਕਿ ਤੁਸੀਂ YouTube ਤੇ ਜਾ ਕੇ TV84 ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਇਸ ਧਰਤੀ ਦੇ ਉੱਤੇ ਜन्नत ਹਮੀ ਅਸਤ ਹਮੀ ਅਸਤ ਹਮੀ ਅਸਤ, ਕਸ਼ਮੀਰ 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 ਜੀ। ਲੇਕਿਨ ਕਸ਼ਮੀਰ ਚਿਨਾਰਾਂ ਦੇ ਹੰਝੂ, ਉਹਨਾਂ ਦੇ ਚਿਨਾਰਾਂ ਦੇ ਰੁੱਖ ਅਥਰੂ ਘੇਰਦੇ ਨੇ। ਚਾਰ ਚਫੇਰੇ ਖੂਨ ਦੇ ਦਰਿਆ ਜਿਹੜੇ ਨੇ ਉਹ ਵਗਾਏ ਗਏ ਨੇ। ਇਹਦੇ ਬਾਵਜੂਦ ਫਿਜ਼ਾ ਦੇ ਵਿੱਚ ਇੱਕੋ ਹੀ ਆਵਾਜ਼ ਹੈ, ਆਜ਼ਾਦੀ ਆਜ਼ਾਦੀ ਆਜ਼ਾਦੀ। ਔਰ ਖਾਲਿਸਤਾਨ ਦੀ ਆਜ਼ਾਦੀ, ਖਾਲਿਸਤਾਨ ਦੇ ਸੰਘਰਸ਼ ਤੋਂ ਬਾਅਦ ਜੇ ਕੋਈ ਚੀਜ਼ ਮੇਰੇ ਮਨ ਨੂੰ ਸਭ ਤੋਂ ਜ਼ਿਆਦਾ ਪਿਆਰੀ ਹੈ ਜੀ ਔਰ ਜਿਸ ਦੇ ਲਈ ਮੈਂ ਸੋਚਦਾ ਹਾਂ, ਮਹਿਸੂਸ ਕਰਦਾ ਹਾਂ, ਤੜਫਦਾ ਹਾਂ, ਤੇ ਉਹ ਕਸ਼ਮੀਰੀਆਂ ਦੀ ਆਜ਼ਾਦੀ ਹੈ। ਤੇ ਜੇ ਕਿਸੇ ਨੂੰ ਮੈਂ ਐਡਮਾਇਰ ਕਰਦਾ ਉਸ ਖਿੱਤੇ ਦੇ ਵਿੱਚ ਜਿਸ ਬਹਾਦਰੀ ਔਰ ਜਿਸ ਜੁਰਅਤ ਦੇ ਨਾਲ ਕਸ਼ਮੀਰੀ ਆਪਣੀ ਆਜ਼ਾਦੀ ਲਈ ਜੂਝ ਰਹੇ ਨੇ, ਤੇ ਉਹ ਕਸ਼ਮੀਰੀ ਆਵਾਮ ਹੈ, ਆਮ ਕਸ਼ਮੀਰੀ ਹੈ। ਲੀਡਰਸ਼ਿਪ ਲੈਵਲ ਤੇ ਕੌਣ ਕੀ ਕਰਦਾ ਹੈ, ਫਾਰੂਕ ਅਬਦੁੱਲਾ ਕੀ ਕਹਿੰਦਾ ਹੈ, ਉਮਰ ਅਬਦੁੱਲਾ ਕੀ ਕਹਿੰਦਾ ਹੈ, ਮਹਿਬੂਬਾ ਮੁਫਤੀ ਕੀ ਕਹਿੰਦੀ ਹੈ, ਜਾਂ ਦੂਸਰੇ ਲੋਕ ਕੀ ਕਰਦੇ ਨੇ, ਇਸ ਕਿਸਮ ਦੇ ਲੋਕ ਹਮੇਸ਼ਾ ਸਰਕਾਰਾਂ ਖੜੇ ਕਰਦੀਆਂ ਨੇ। ਉਹ ਜਦੋਂ ਅਸੀਂ ਆਪਣਾ ਇਤਿਹਾਸ 18ਵੀਂ ਸਦੀ ਦਾ ਜਾਂ ਉਸ ਪੀਰੀਅਡ ਦਾ ਵੀ ਦੇਖੀਏ ਤੇ ਉਹ ਹਮੇਸ਼ਾ ਹੀ ਜਿਹੜੇ ਵਿਕਣ ਵਾਲੇ ਲੋਕ ਰਹਿੰਦੇ ਨੇ। ਔਰ ਮੈਨੂੰ ਅਕਸਰ ਸਰ ਕਪੂਰ ਸਿੰਘ ਉਹਨਾਂ ਦੀ ਇਹ ਗੱਲ ਯਾਦ ਰਹਿੰਦੀ ਹੈ ਜਿਹੜੀ ਉਹਨਾਂ ਨੇ ਕਿਸੇ ਫ੍ਰੈਂਚ ਫਿਲਾਸਫਰ ਦੇ ਹਵਾਲੇ ਨਾਲ ਕਹੀ ਸੀ ਕਿ ਦੁਨੀਆ ਦੇ ਵਿੱਚ ਹਰ ਇੱਕ ਦੀ ਕੀਮਤ ਹੈ। ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਕੀ ਕੀਮਤ ਹੈ। ਲੋਕ ਵਿਕਦੇ ਨੇ, ਹਰ ਇੱਕ ਦੀ ਕੀਮਤ ਹੈ। ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦਾ ਮੁੱਲ ਰੱਖਿਆ ਜਾਂਦਾ, ਉਹਨਾਂ ਦੇ ਸਿਰਾਂ ਦੀ ਕੀਮਤ ਰੱਖੀ ਜਾਂਦੀ। ਜੀ। ਸੋ ਜ਼ਾਹਿਰ ਹੈ ਕਿ ਜਦੋਂ ਇਹ ਸਿਰਾਂ ਦੀ ਕੀਮਤ ਵਾਲਿਆਂ ਦਾ ਵੱਡਾ ਕਾਫਲਾ ਹੋਏ ਔਰ ਸਰਕਾਰਾਂ ਜਿਵੇਂ ਪੰਜਾਬ 'ਚ ਸੀ ਕਿ ਜੀ 180 A ਕਲਾਸ ਟੈਰਰਿਸਟ ਨੇ, 240 B ਕਲਾਸ ਨੇ, ਇੰਨੇ 300 ਫਲਾਣੇ C ਕਲਾਸ ਨੇ। ਇਹ 1986-87 'ਚ ਜਿਹੜਾ ਰਿਬੇਰੋ ਦਾ ਬਿਆਨ ਸੀ। ਤੇ ਫਿਰ ਅਗਲੇ 10 ਸਾਲਾਂ 'ਚ ਲਿਸਟਾਂ ਉਹਨਾਂ ਦੀਆਂ ਵੱਧਦੀਆਂ ਗਈਆਂ। ਪਿਛਲੇ ਉਹਨਾਂ ਭਾਵੇਂ ਮਾਰ ਮੁਕਾਏ, ਨਵੇਂ ਨਿਕਲਦੇ ਰਹੇ। ਸੋ ਇਹ ਕਦੇ ਵੀ ਜਿਹੜੇ ਇੱਕ ਪਾਸੇ ਜੇ ਵਿਕਣ ਵਾਲਿਆਂ ਦੀ ਗਿਣਤੀ ਜਾਂ ਵਿਕਣ ਵਾਲਿਆਂ ਦੀ ਫਸਲ ਕਦੇ ਮੁੱਕਦੀ ਨਹੀਂ ਹੈ, ਤੇ ਫਿਰ ਜਿਹੜੇ ਸਿਰਲੱਥ ਯੋਧੇ ਨੇ, ਜਿਹੜੇ ਕੁਰਬਾਨੀ ਦੇ ਰਸਤੇ ਤੇ ਤੁਰੇ ਹੋਏ ਨੇ, ਉਹਨਾਂ ਦੀ ਵੀ ਜਿਹੜੀ ਹੈ ਉਹ ਕਦੇ ਗਿਣਤੀ ਮੁੱਕਦੀ ਨਹੀਂ। ਔਰ ਮੈਂ ਅਕਸਰ ਜਦੋਂ ਕੋਈ ਇਹ ਕਹੇ ਜੀ ਸਾਡੇ 'ਚ ਗੱਦਾਰ ਬੜੇ ਨੇ, ਤੇ ਮੇਰਾ ਇਹ ਕਹਿਣਾ ਹੁੰਦਾ ਸਾਡੇ ਸਰਦਾਰ ਵੀ ਬੜੇ ਨੇ, ਕਿਉਂਕਿ ਗੱਦਾਰਾਂ ਦਾ ਮੁੱਲ ਹੀ ਤਾਂ ਪੈਂਦਾ ਜੇ ਸਰਦਾਰ ਨੇ, ਅਦਰਵਾਈਜ਼ ਕੌਣ ਕਿਸੇ ਨੂੰ ਜਿਹੜਾ ਉਹ ਖਰੀਦਦਾ। ਸੋ ਮੈਂ ਸਮਝਦਾ ਵੀ ਜਿਹੜਾ ਕਸ਼ਮੀਰੀ ਯੋਧਿਆਂ ਦਾ ਸੰਘਰਸ਼ ਹੈ, ਕਸ਼ਮੀਰੀ ਆਵਾਮ ਦੀ ਕਮਿਟਮੈਂਟ ਹੈ, ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਸਰਕਾਰ, ਭਾਰਤ ਦੀ 7 ਲੱਖ ਫੌਜ ਗਰਾਊਂਡ ਦੇ ਉੱਤੇ ਲੜਾਈ ਹਾਰ ਚੁੱਕੀ ਹੈ। ਕੱਲੀ ਇਹ ਨਹੀਂ ਹੈ ਕਿ ਦੇ ਹੈਵ, ਜਿਵੇਂ ਉਹ ਕੁਛ ਇਹਨਾਂ ਦੇ ਕਹਿਣਗੇ ਜੀ ਵੀ ਹੈਵ ਲੋਸਟ ਦਾ ਹਾਰਟਸ ਆਫ ਪੀਪਲ, ਵੀ ਆਰ ਆਕੂਪਾਈਂਗ ਲੈਂਡ। ਨਹੀਂ, ਮੈਂ ਜਿਵੇਂ ਯਸ਼ਵੰਤ ਸਿਨਹਾ ਜਿਹੜਾ ਫਾਈਨੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਵੀ ਰਿਹਾ, ਉਹਦੀ ਸਟੇਟਮੈਂਟ ਜਿਹੜੀ ਉਹਨੇ ਨਿਊਜ਼ ਪੋਰਟਲ ਨੂੰ ਦਿੱਤੀ ਸੀ, ਪਿਛਲੇ ਦਿਨਾਂ 'ਚ ਡਿਸਕਸ ਕੀਤੀ ਸੀ, ਉਹਨੇ ਕਿਹਾ ਜੀ ਅਸੀਂ ਆਲਰੇਡੀ ਕਸ਼ਮੀਰ ਸਾਡਾ ਨਹੀਂ ਹੈ, ਸਿਰਫ ਅਸੀਂ ਫੌਜ ਦੇ ਉਸ ਜ਼ੁਲਮ ਦੇ ਨਾਲ। ਔਰ ਉਹਨਾਂ ਨੇ ਕਿਹਾ ਜੀ, ਮੈਨੂੰ ਹਾਇਰ ਆਫੀਸ਼ੀਅਲ ਨੇ ਕਿਹਾ ਕਿ ਜੀ ਅਸੀਂ ਚਾਣਕਿਆ ਹੋਏ, ਮੈਕੀਆਵੈਲੀ ਹੋਏ। ਉਹਨੇ ਕਿਹਾ ਕਿ ਜੀ ਸਟੇਟ ਦੇ ਲਈ ਫੋਰਸ ਵਰਤ ਕੇ ਕਬਜ਼ਾ ਰੱਖਣਾ ਵੀ ਇੱਕ ਪਾਲਿਸੀ ਦਾ ਹਿੱਸਾ। ਉਹਨੇ ਕਹਿੰਦਾ, ਮੈਂ ਕਿਹਾ ਜੀ ਨਮਸਤੇ, ਮੈਂ ਉੱਠ ਕੇ ਤੁਰ ਪਿਆ ਕਿ ਵੀ ਆਹ ਤੁਹਾਡੀ ਕਸ਼ਮੀਰ ਨੀਤੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਬੈਕਗ੍ਰਾਉਂਡ ਭਾਵੇਂ ਸਾਹਮਣੇ ਉਹ ਬਰੇਵ ਫੇਸ ਦੇ ਰਹੀ ਹੈ ਇੰਡੀਅਨ ਗਵਰਨਮੈਂਟ ਕਿ ਜੀ ਨਹੀਂ ਅਸੀਂ
ਅੱਜ ਇੱਕ ਰਿਪੋਰਟ ਸੀ ਜੀ 2018 ਚ ਪਾਕਿਸਤਾਨ ਨੇ ਪਤਾ ਨਹੀਂ 3000 ਕਿੰਨੀਆਂ ਜਿਹੜੀਆਂ ਨੇ ਵਾਇਓਲੇਸ਼ਨਸ ਕੀਤੀਆਂ ਸੀਜ਼ ਫਾਇਰ ਦੀਆਂ ਬਾਰਡਰ ਦੇ ਉੱਤੇ, ਔਰ ਅਸੀਂ ਇਹ ਕਰਾਂਗੇ। ਔਰ ਇਹ ਵੀ ਉਹਨਾਂ ਦੀ ਬੀਜੇਪੀ ਲੀਡਰਸ਼ਿਪ ਕਸ਼ਮੀਰ 'ਚ ਕਹਿ ਰਹੀ ਜੀ ਤੁਸੀਂ ਪਾਰਲੀਮੈਂਟ ਦੀਆਂ ਚੋਣਾਂ ਔਰ ਸਟੇਟ ਅਸੈਂਬਲੀ ਇਲੈਕਸ਼ਨਾਂ ਇੱਕੋ ਵੇਲੇ ਕਰਵਾ ਦਿਓ, ਅਸੀਂ ਵੀ ਆਰ ਰੈਡੀ। ਪਰ ਅੰਦਰੋਂ ਜਿਹੜਾ ਹੈ ਉਹ ਕੋਈ ਰਸਤਾ ਲੱਭ ਰਹੇ ਨੇ ਤੇ ਇਥੋਂ ਸਾਡੀ ਜਾਨ ਛੁੱਟੇ, ਜਿਹਦੇ ਚ ਸਾਨੂੰ ਕੋਈ ਫੇਸ ਵੀ ਮਿਲੇ। ਔਰ ਦੂਸਰਾ ਸੋ ਉਹਦੇ ਥੱਲੇ ਜਦੋਂ ਸੁਸ਼ਮਾ ਸਵਰਾਜ ਨੇ 23 ਦਸੰਬਰ ਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਕਿਹਾ ਜੀ ਸਾਨੂੰ ਕੋਈ ਵਿਚੋਲਾ ਨਹੀਂ ਚਾਹੀਦਾ, ਨੋ ਮੀਡੀਏਟਰ ਨੀਡਡ, ਅਸੀਂ ਜਿਹੜਾ ਉਹ ਅਭਿੰਨ ਅੰਗ ਹੈ, ਸਾਰਾ ਕਸ਼ਮੀਰ ਸਾਡਾ ਫਰਾਣਾ ਜੀ। ਲੇਕਿਨ ਦੋ ਚੀਜ਼ਾਂ ਜਿਹੜੀਆਂ ਇਹ ਸਾਰੇ ਪੀਰੀਅਡ ਦੇ ਵਿੱਚ ਦੇਖਣ ਚਾਹੀਏ, ਇੱਕ ਅਸੀਂ ਵੀ ਡਿਸਕਸ ਕੀਤੀ ਸੀ ਜਦੋਂ ਇਹ ਖਬਰ ਸੀ 23 ਨਵੰਬਰ ਨੂੰ ਕਿ ਵੀ ਜਿਹੜੇ ਨਾਰਵੇ, ਕਿਉਂਕਿ ਨਾਰਵੇ ਹਮੇਸ਼ਾ ਦੁਨੀਆ ਦੇ ਵਿੱਚ ਇੱਕ ਬ੍ਰੋਕਰ, ਪੀਸ ਬ੍ਰੋਕਰ ਜਿਹੜਾ ਉਸ ਦਾ ਰੋਲ ਅਦਾ ਕਰਦਾ ਹੈ। ਉਹਨਾਂ ਦੇ ਹਾਲਾਂਕਿ ਸ੍ਰੀਲੰਕਾ 'ਚ ਬਾਅਦ 'ਚੋਂ ਟੁੱਟ ਗਿਆ ਕੰਮ ਔਰ ਸ੍ਰੀਲੰਕਾ ਦੀ ਫੌਜ ਨੇ ਤਮਿਲਾਂ ਦਾ ਪੂਰਾ ਸਫਾਇਆ ਕਰਤਾ, ਅਦਰਵਾਈਜ਼ ਨਾਰਵੇ ਨੇ ਉਹਦੇ 'ਚ ਇੰਟਰਵੀਨ ਕਰਕੇ ਗੱਲਬਾਤ ਇੱਕ ਕੰਢੇ ਤੱਕ ਲਾ ਦਿੱਤੀ ਸੀ। ਔਰ ਇਹਨਾਂ ਦਾ ਈਵਨ ਨਾਰਵੇ ਦਾ ਇੱਕ ਬੜਾ ਪਪੂਲਰ ਜਿਹੜਾ ਹਿਊਮਨ ਰਾਈਟਸ ਸੈਂਟਰ ਹੈ, ਓਸਲੋ ਸੈਂਟਰ ਫॉर ਪੀਸ ਐਂਡ ਹਿਊਮਨ ਰਾਈਟਸ, ਔਰ ਇਹਦੇ ਚੇਅਰਪਰਸਨ ਜਿਹੜੇ ਨੇ ਇਸ ਓਸਲੋ ਸੈਂਟਰ ਦੇ ਉਹ ਮਿਸਟਰ ਬੌਂਡੇਵਿਕ ਨੇ, ਜਿਹੜੇ ਕਿ ਨਾਰਵੇ ਦੇ ਪ੍ਰੈਜ਼ੀਡੈਂਟ ਵੀ ਰਹੇ। ਸੋ 23 ਨਵੰਬਰ ਨੂੰ ਆਲਰੇਡੀ ਇਸ ਮਿਸਟਰ ਬੌਂਡੇਵਿਕ ਨੇ ਕਸ਼ਮੀਰ ਹੋ ਗਿਆ ਔਰ ਉੱਥੇ ਉਹਨੇ ਜਿਹੜੇ ਸੈਯਦ ਅਲੀ ਸ਼ਾਹ ਗਿਲਾਨੀ ਨਾਲ ਮੁਲਾਕਾਤ ਕੀਤੀ, ਮੀਰ ਵਾਇਜ਼ ਉਮਰ ਫਾਰੂਕ ਨਾਲ ਕੀਤੀ, ਫਿਰ ਉਹ ਪਾਕਿਸਤਾਨ ਗਏ ਔਰ ਆਜ਼ਾਦ ਕਸ਼ਮੀਰ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਰਦਾਰ ਮਸੂਦ ਖਾਨ, ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਸੋ ਉਹਦੇ ਤੋਂ ਜ਼ਾਹਰ ਸੀ ਕਿ ਵੀ ਅਦਰਵਾਈਜ਼ ਤਾਂ ਇਹ ਜੰਮੂ ਕਸ਼ਮੀਰ ਦਾ ਵੀਜ਼ਾ ਹੀ ਨਹੀਂ ਕਿਸੇ ਨੂੰ ਦਿੰਦੇ, ਵੜਨੇ ਨਹੀਂ ਦਿੰਦੇ। ਇਹ ਜ਼ਾਹਰ ਸੀ ਕਿ ਇੰਡੀਅਨ ਗਵਰਨਮੈਂਟ ਦੀ ਇਹ ਕਿਤੇ ਨਾ ਕਿਤੇ ਹੁਣ ਇਹਨਾਂ ਨੇ ਇਹ ਵਿਚਕਾਰਲਾ ਰਾਹ ਲੱਭਿਆ ਕਿ ਕੋਈ ਸੋਲੂਸ਼ਨ ਲੱਭ ਆਏ, ਕਿਉਂਕਿ ਪਾਕਿਸਤਾਨ ਦੇ ਨਾਲ ਤਾਂ ਗੱਲਬਾਤ ਸਿੱਧੇ ਤੌਰ ਤੇ ਕਰਨ ਨੂੰ ਸਮਝਦੇ ਨੇ 2019 ਦੀਆਂ ਅਸੀਂ ਚੋਣਾਂ ਨਹੀਂ ਜਿੱਤ ਸਕਾਂਗੇ, ਉੱਥੇ ਤਾਂ ਉਹ ਕਿ ਜੀ ਟੈਰਰਿਜ਼ਮ ਐਂਡ ਟਾਕਸ ਕਾਂਟ ਗੋ ਟੂਗੇਦਰ, ਇਹ ਕਰਕੇ ਦੌੜ ਗਏ, ਫੋਰਨ ਮਿਨਿਸਟਰਸ ਦੀ ਮੀਟਿੰਗ ਵੀ ਨਹੀਂ ਹੋਣ ਦਿੱਤੀ। ਔਰ ਇਹ ਸਾਰੇ ਚੋਂ ਈਵਨ ਜੇ ਕਰਤਾਰਪੁਰ ਲਾਂਘੇ ਦੀ ਗੱਲ ਵੀ ਜਿਹੜੀ ਹੈ ਉਹ ਸਾਹਮਣੇ ਆਈ ਤੇ ਹੁਣ ਈਵਨ ਇਹ ਕੈਪਟਨ ਅਮਰਿੰਦਰ ਜਿਹੜਾ ਇਹਨਾਂ ਦਾ ਕੱਲ ਤੱਕ ਸ਼ੋਅ ਬੁਆਏ ਸੀ, ਹੁਣ ਉਹ ਰੁੱਸਿਆ ਦਿਖਾ ਰਿਹਾ ਜਾਂ ਚੈੱਕ ਨਹੀਂ ਮਿਲਿਆ ਹੋਣਾ ਜਿਹੜਾ ਉਹਨਾਂ ਨੇ ਦੇਣਾ ਸੀ। ਹੁਣ ਉਹਨੇ ਕੱਲ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੀ ਇਹ ਜਿਹੜਾ ਅਜੇ ਤੱਕ ਕਰਤਾਰਪੁਰ ਲਾਂਘੇ ਦੇ ਉੱਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ, ਦੇ ਹੈਵਨਟ ਰਿਲੀਜ਼ਡ ਐਨੀ ਫੰਡਸ, ਜਦੋਂ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਕੰਮ ਚੱਲ ਰਿਹਾ। ਸੋ ਜ਼ਾਹਰ ਹੈ ਵੀ ਉਹ ਇਧਰੋਂ ਤਾਂ ਕੋਈ ਜਿਹੜਾ ਕੰਨ ਐ ਫੜਨ ਨੂੰ ਤਾਂ ਤਿਆਰ ਨਹੀਂ, ਘੁੰਮ ਕੇ ਜਿਹੜਾ ਉਹਨੂੰ ਘੁੰਮ ਕੇ ਉਹਨੂੰ ਫੜ ਰਹੇ ਨੇ ਬਾਂਹ ਘੁਮਾ ਕੇ। ਸੋ ਇਹ ਵੀ ਜਿਹੜਾ ਮਿਸਟਰ ਬੌਂਡੇਵਿਕ ਦਾ ਮਿਸ਼ਨ ਸੀ, ਇਹ ਮੈਨੂੰ ਲੱਗਦਾ ਸੀ ਕਿ ਵੀ ਇਹ ਇੰਡੀਅਨ ਬਲੇਸਿੰਗ ਦੇ ਨਾਲ ਹੀ, ਅਦਰਵਾਈਜ਼ ਸੈਯਦ ਅਲੀ ਸ਼ਾਹ ਗਿਲਾਨੀ ਜਾਂ ਦੂਜੇ ਨੂੰ ਕੌਣ ਮਿਲਣ ਦਿੰਦਾ। ਔਰ ਜਿਹੜੀ ਇਸ ਗੱਲ ਦੀ ਹੋਰ ਵੀ ਪੁਸ਼ਟੀ ਹੋਈ ਜਾਂ ਇਸ ਦੀ ਤਾਇਦ ਹੋਈ ਅਜੇ ਖਬਰ ਹੈ, ਕਿਉਂਕਿ ਜਿਹੜੀ ਨਾਰਵੇ ਦੀ ਹੁਣ ਪ੍ਰਾਈਮ ਮਿਨਿਸਟਰ ਹੈ ਅਰਨਾ ਸੋਲਬਰਗ, ਜਿਹੜਾ ਉਹ ਭਾਰਤ ਦੇ ਰਾਇਸੀਨਾ ਦੇ ਵਿੱਚ ਕੋਈ ਸੈਮੀਨਾਰ ਫੋਰਨ ਮਿਨਿਸਟਰੀ ਨੇ ਰੱਖਿਆ, ਉਹਨੂੰ ਐਡਰੈਸ ਕਰਨੇ ਬਹਾਨੇ ਹੁੰਦੇ ਨੇ ਸੈਮੀਨਾਰਾਂ ਦੇ। ਪਰ ਇਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕੋਈ ਵਿਚਕਾਰਲਾ ਰਾਹ ਲੱਭ ਰਹੇ ਨੇ ਤਾਂ ਕਿ ਕਸ਼ਮੀਰ ਤੇ ਜੱਫਾ ਵੀ ਬਣਿਆ ਰਹੇ, ਪਰ ਐਟ ਦਾ ਸੇਮ ਟਾਈਮ ਜਿਹੜੀ ਇਹਨਾਂ ਦੀਆਂ ਜਿਹੜਾ ਫੌਜ ਦਾ ਉੱਥੇ ਜਲੂਸ ਨਿਕਲ ਰਿਹਾ ਔਰ ਹਕੂਮਤ ਦਾ ਨਿਕਲ ਰਿਹਾ, ਇਹਦੇ ਤੋਂ ਵੀ ਜਾਨ ਬਚੇ। ਔਰ ਇਹ ਖਬਰ ਹੈ ਨੀਡ ਪੀਸਫੁਲ ਨਾਟ ਮਿਲਟਰੀ ਸੋਲੂਸ਼ਨ ਫॉर ਕਸ਼ਮੀਰ, ਨਾਰਵੇ ਪ੍ਰਾਈਮ ਮਿਨਿਸਟਰ। ਹੁਣ ਨਾਰਵੇ ਦੇ ਪ੍ਰਾਈਮ ਮਿਨਿਸਟਰ ਅਰਨਾ ਸੋਲਬਰਗ ਜਿਹੜੇ ਦਿੱਲੀ ਪਹੁੰਚੇ ਹੋਏ ਨੇ, ਉਹਨਾਂ ਨੇ ਇਹ ਕਿਹਾ ਕਿ ਬੈਟਡ ਫॉर a peaceful approach to resolving the Kashmir conflict and reducing tensions ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਸੋ ਜ਼ਾਹਰ ਹੈ ਵੀ ਇੰਡੀਆ ਨੂੰ ਅਫਗਾਨਿਸਤਾਨ ਦੇ ਵਿੱਚ ਵੀ ਅਮਰੀਕਾ ਨੇ ਜਿਸ ਅੰਦਾਜ਼ ਦੇ ਵਿੱਚ ਇਮਰਾਨ ਖਾਨ ਸਾਹਿਬ ਦੀ ਮਦਦ ਮੰਗੀ ਔਰ ਈਵਨ ਸਟੈਂਡ ਵੀ ਥੋੜਾ ਸੌਫਟ ਕੀਤਾ ਹੈ, ਸਮਿਟ ਕਰਨ ਦੀ ਗੱਲ ਵੀ ਕੀਤੀ ਹੈ। ਹਾਲਾਂਕਿ ਮੈਂ ਕੱਲ ਦੇਖ ਰਿਹਾ ਸੀ ਕਿ ਵੀ ਜਿਹੜਾ ਗੱਲਬਾਤ ਦਾ ਤਾਲਿਬਾਨ ਦੇ ਨਾਲ ਸੈਂਟਰ ਸਾਊਦੀ ਅਰੇਬੀਆ 'ਚ ਬਣਨਾ ਸੀ, ਸਾਊਦੀ ਅਰੇਬੀਆ ਗਵਰਨਮੈਂਟ ਜਿਹੜੀ ਹੈ ਉਹ ਜ਼ੋਰ ਪਾ ਰਹੀ ਹੋਣੀ ਹੈ ਕਿ ਜਿਹੜੀ ਐਗਜ਼ਿਸਟਿੰਗ ਅਫਗਾਨ ਗਵਰਨਮੈਂਟ ਹੈ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕਰ ਲਓ। ਉਹ ਤਾਲਿਬਾਨ ਅੜੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਜੀ ਇੱਥੇ ਅਸੀਂ ਕਰਨੀ ਨਹੀਂ, ਤੁਸੀਂ ਰਿਆਦ ਤੋਂ ਚੁੱਕੋ, ਇਸ ਗੱਲਬਾਤ ਨੂੰ UAE 'ਚ ਕਰੋ। ਅਮਰੀਕਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਿੱਧੀ ਤੁਹਾਡੇ ਨਾਲ ਗੱਲ ਕਰਾਂਗੇ, ਦੂਜਿਆਂ ਨਾਲ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਪਾਕਿਸਤਾਨ ਜਿਹੜਾ ਸੈਂਟਰਲ ਰੋਲ ਹੁਣ ਪਲੇ ਕਰ ਰਿਹਾ ਹੈ ਤਾਲਿਬਾਨ ਨਾਲ ਗੱਲਬਾਤ ਲਈ। ਇਸ ਲਈ ਜਿਹੜਾ ਟਰੰਪ ਨੇ ਇਹਨਾਂ ਦੀ ਮੋਦੀ ਨੂੰ ਇਮੀਟੇਟ ਕਰਕੇ ਵੀ ਕਿਹਾ ਕਿ ਵੀ ਤੁਸੀਂ 5 ਘੰਟੇ ਦੀ ਜਿਹੜੀ ਹੈ ਉਹ ਆਪਣੀ ਕਾਰਗੁਜ਼ਾਰੀ ਦੇ ਥੱਲੇ ਆਪਣਾ ਹਿੱਸਾ ਮੰਗਦੇ ਹੋ ਤੇ ਉਹ ਕੁਛ ਕਰਨ ਨੂੰ ਤਿਆਰ ਨਹੀਂ, ਔਰ ਉੱਥੇ ਬੜੀ ਤੁਸੀਂ ਲਾਇਬ੍ਰੇਰੀ ਬਣਾਤੀ ਹੈ, ਇਹੀ ਮੈਨੂੰ ਸੁਣਾਈ ਜਾਂਦੇ ਹੋ ਵੀ ਤੁਸੀਂ ਲਾਇਬ੍ਰੇਰੀ ਬਣਾਈ। ਸੋ ਮੇਰਾ ਖਿਆਲ ਹੈ ਇੰਡੀਆ ਨੂੰ, ਔਰ ਉਹਨਾਂ ਦੇ ਜਿਹੜੇ ਥਿੰਕ ਟੈਂਕ ਸੀ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਅਫਗਾਨ ਉਧਰੋਂ ਵਿਹਲੇ ਹੋ ਗਏ ਤਾਂ ਫਿਰ ਇਧਰ ਕਸ਼ਮੀਰ ਦਾ ਰੁਖ ਕਰਨਗੇ, ਔਰ ਕਸ਼ਮੀਰੀ ਜੁਝਾਰੂਆਂ ਦਾ ਵੀ ਹੌਸਲਾ ਵਧੇਗਾ ਵੀ ਦੇਖੋ ਉੱਥੇ ਅਫਗਾਨਾਂ ਨੇ ਆਪਣੀ ਜੰਗਜੂ ਤਾਕਤ ਦੇ ਨਾਲ ਤਾਲਿਬਾਨ ਨੇ ਅਮਰੀਕਾ ਦਾ ਸਿਰ ਨਿਵਾ ਦਿੱਤਾ। ਸੋ ਇਹਨਾਂ ਸਾਰੇ ਫੈਕਟਰਸ ਦੇ ਥੱਲੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਸਾਰਾ ਨਾਰਵੇ ਪੀਸ ਐਫਰਟ ਹੈ ਇਹ ਗਵਰਨਮੈਂਟ ਆਫ ਇੰਡੀਆ ਦੀ ਬਲੇਸਿੰਗ ਦੇ ਨਾਲ ਹੀ ਚੱਲ ਰਿਹਾ ਹੈ। ਔਰ 23 ਨਵੰਬਰ ਨੂੰ ਮਿਸਟਰ ਬੌਂਡੇਵਿਕ ਜਾਂਦਾ ਹੈ ਤੇ ਹੁਣ ਜਿਹੜੀ ਅਸਲ ਪ੍ਰੈਜ਼ੀਡੈਂਟ ਹੈ ਉੱਥੇ ਉਹ ਪਹੁੰਚ ਜਾਂਦੀ ਹੈ, ਔਰ ਉੱਥੇ ਉਹ ਕਹਿ ਰਹੀ ਹੈ ਜੀ ਗੱਲਬਾਤ ਸੋਲੂਸ਼ਨ ਹੈ ਕਸ਼ਮੀਰ ਦਾ, ਔਰ ਫੋਰਸ ਦੇ ਨਾਲ ਜਾਂ ਮਿਲਟਰੀ ਦੇ ਨਾਲ ਨਹੀਂ ਹੋ ਸਕਦਾ। Asked by the Tribune if a military solution is possible in Kashmir, Solberg said, I personally don't believe that military solutions solve problem. I believe in peaceful solution. I believe in participation of women, youth and peace negotiators. ਹੁਣ ਇਹ ਬਾਜ਼ਾਰ ਹੈ ਕਿ ਗਵਰਨਮੈਂਟ ਦੀ ਬਲੇਸਿੰਗ ਨਾਲ ਹੀ ਇਹ ਗੱਲ ਕਿ ਜੀ ਬਿਲਕੁਲ ਮਿਲਟਰੀ ਕੋਈ ਹੱਲ ਨਹੀਂ ਹੈ, ਪੀਸਫੁਲ ਗੱਲ ਹੋਈ, ਯੂ ਕੈਨ ਹੈਵ ਵਿਕਟਰੀ, ਇਹ ਹੁਣ ਕਹਿ ਰਹੀ ਹੈ ਬੀਬੀ, ਯੂ ਕੈਨ ਹੈਵ ਵਿਕਟਰੀ ਥਰੂ ਮਿਲਟਰੀ ਸੋਲੂਸ਼ਨਸ, but you'll have underlying activities. It's not just in Kashmir, but in all places in the world. We see it in Syria. She added that any military solution will not be a long-lasting and peaceful one. ਉਹਨੇ ਕਿਹਾ ਜੀ ਕਿਤੇ ਵੀ ਹੋਏ, ਸੀਰੀਆ ਹੋਏ, ਉਹ ਤੁਸੀਂ ਗੱਲ ਨੂੰ ਵਾਸਟ ਕਰਦੇ ਹੋ, ਔਰ ਕਸ਼ਮੀਰ 'ਚ ਵੀ ਜਿਹੜਾ ਹੱਲ ਹੈ ਉਹ ਗੱਲਬਾਤ ਹੈ, ਮਿਲਟਰੀ ਸੋਲੂਸ਼ਨ ਨਹੀਂ ਹੈ। ਔਰ ਫਿਰ ਉਹਨੇ ਕਿਹਾ ਕਿ she stated that Norway could mediate only if India and Pakistan want so. So ਜ਼ਾਹਰ ਹੈ ਵੀ ਉਹਨੇ ਆਲਰੇਡੀ ਆਫਰ ਕਰ ਦਿੱਤਾ ਹੈ ਕਿ ਜੀ ਅਸੀਂ ਤਿਆਰ ਹਾਂ ਮੀਡੀਏਸ਼ਨ ਲਈ, ਜੇ ਇੰਡੀਆ ਔਰ ਪਾਕਿਸਤਾਨ ਦੋਨੋਂ ਹੀ ਇਸ ਦੇ ਉੱਤੇ ਆਣ। ਉਹਨੇ ਕਿਹਾ if there is a movement in India and Pakistan for greater talks together, of course we and other countries can say that we can help mediating if there is a possibility, but it has to be partner driven. It has to be those who are party to the conflict. Both Pakistan and India are big enough countries to make sure they can also decrease tensions without any help from. ਹੁਣ ਇਹਦੇ ਚੋਂ ਦੋ ਗੱਲਾਂ ਨਿਕਲਦੀਆਂ ਨੇ, ਜਿਵੇਂ ਇੰਡੀਆ ਪਾਕਿਸਤਾਨ ਨੂੰ ਗੱਲਬਾਤ ਦੇ ਵਿੱਚ ਈਵਨ ਸਾਥੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਸ਼ਮੀਰ ਮੁੱਦੇ ਤੇ, ਟੈਰਰਿਜ਼ਮ ਤੇ ਗੱਲ ਕਰਨਾ ਚਾਹੁੰਦਾ ਹੈ ਕਿ ਜੀ ਤੁਸੀਂ ਟੈਰਰਿਜ਼ਮ ਫੈਲਾ ਰਹੇ। ਸੋ ਨਾਰਵੇ ਨੇ ਇਹ ਵੀ ਕਲੀਅਰ ਕਰਤਾ ਵੀ ਇਹਦੇ ਜਿਹੜੇ ਸਟੇਕ ਹੋਲਡਰ ਨੇ ਉਹ ਇੰਡੀਆ ਐਂਡ ਪਾਕਿਸਤਾਨ ਨੇ। ਸੋ ਜ਼ਾਹਰ ਹੈ ਜਿਹੜਾ ਮਿਸਟਰ ਬੌਂਡਵਰਥ ਜਾ ਕੇ ਸੈਯਦ ਅਲੀ ਸ਼ਾਹ ਗਿਲਾਨੀ ਔਰ ਮੀਰਵਾਇਜ਼ ਉਮਰ ਫਾਰੂਕ ਨੂੰ ਮਿਲਦਾ ਤੇ ਇਹ ਵੀ ਇਹਦੇ ਜ਼ਾਹਰ ਹੈ ਵੀ ਕਸ਼ਮੀਰੀਆਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਜਦੋਂ ਰੈਫਰੈਂਡਮ ਦੀ ਗੱਲ ਵੀ ਹੁੰਦੀ ਹੈ ਜਾਂ ਪਲੇਬਿਸਾਈਡ ਦੀ ਕਿ ਕਸ਼ਮੀਰੀ ਡਿਸਾਈਡ ਕਰਨਗੇ, ਸੋ ਕਸ਼ਮੀਰੀ ਇੱਕ ਮੇਨ ਫੈਕਟਰ ਨੇ, ਲੇਕਿਨ ਕਨਫਲਿਕਟ ਤਾਂ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਹੈ। UN ਸਿਕਿਉਰਿਟੀ ਕਾਉਂਸਲ 'ਚ ਵੀ ਜਦੋਂ ਇਹ ਰੈਜ਼ੋਲੂਸ਼ਨ ਦੇ ਲਈ ਗਿਆ ਇੰਡੀਆ ਤੇ ਫੈਸਲਾ ਤਾਂ ਇਹੀ ਸੀ ਕਿ ਵੀ ਇਹ ਲੋਕ ਡਿਸਾਈਡ ਕਰਨਗੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਸਾਰੇ ਦੇ ਵਿੱਚ ਜਿਹੜਾ ਜਦੋਂ ਉਹਨੂੰ ਫਿਰ ਪੁੱਛਿਆ ਇਸ ਬੀਬੀ ਨੂੰ, ਮਿਸਟਰ ਅਰਨਾ ਸੋਲਬਰਗ ਨੂੰ, ਕਿ ਜੀ ਮਿਸਟਰ ਬੌਂਡਵਿਕ ਜਿਹੜਾ ਹੈ ਉਹ ਵੀ ਮਿਲ ਕੇ ਗਿਆ ਅਜੇ ਦੋਨਾਂ ਨੂੰ, ਉਹਦੇ 'ਚ ਉਹਨੇ ਕਿਹਾ ਜੀ ਹੀ ਹੈਜ਼ ਐਨ ਇੰਸਟੀਚਿਊਟ ਫॉर ਪੀਸ ਐਂਡ ਸਿਕਿਉਰਿਟੀ ਵਿਚ ਇਜ਼ ਅ ਪ੍ਰਾਈਵੇਟ ਇੰਸਟੀਚਿਊਟ ਇਨ ਨਾਰਵੇ and it was not part of any governmental plan or of Norwegian government to start any negotiations. He was invited. Our government policy is very clear. If we are drawn to help somewhere, they have to ask for it. ਹੁਣ ਗੱਲ ਉਹਨੇ ਇੱਥੇ ਛੱਡ ਦਿੱਤੀ। ਉਹਨਾਂ ਨੂੰ ਕਿਹਾ ਜੀ ਉਹਨਾਂ ਦਾ ਵੀ ਇੱਕ ਬਾਡੀ ਹੈ, ਉਹ ਵੀ ਕਰਦੇ ਨੇ। ਸਾਡੀ ਸਰਕਾਰੀ ਪਾਲਿਸੀ ਇਹ ਹੈ ਕਿ ਵੀ ਜੇ ਸਾਨੂੰ ਕੋਈ ਕਹੇ ਮਦਦ ਕਰੋ ਅਸੀਂ ਜ਼ਰੂਰ ਕਰਾਂਗੇ, ਅਸੀਂ ਮੀਡੀਏਟ ਕਰਾਂਗੇ ਇੰਡੀਆ ਐਂਡ ਪਾਕਿਸਤਾਨ ਜੇ ਚਾਹਣ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਕੰਨ ਘੁਮਾ ਕੇ ਫੜਨ ਦੀ ਲਾਈਨ ਹੈ, ਪਰ ਮੈਂ ਇਹਨੂੰ ਇੱਕ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਹੀ ਦੇਖਦਾ ਕਿ ਕਸ਼ਮੀਰੀਆਂ ਦਾ ਸੰਘਰਸ਼ ਜਿਹੜਾ ਹੈ ਉਹਨੇ ਰੰਗ ਲਿਆਣਾ। ਉਹ ਕਦੇ ਵੀ ਜਦੋਂ ਤੁਸੀਂ ਆਜ਼ਾਦੀ ਦੇ ਰਸਤੇ ਦੇ ਉੱਤੇ ਇਸ ਕਦਰ ਜਿਹੜਾ ਆਪਣੀ ਜਾਨਾਂ ਦੇ ਨਜ਼ਰਾਨੇ ਕੁਰਬਾਨ ਕਰਦੇ ਹੋ ਤੇ ਫਿਰ ਇਸ ਨੂੰ ਜਿਹੜਾ ਕੋਈ ਵੀ ਇਸ ਰਿਜ਼ੋਲਵ ਦੇ ਸਾਹਮਣੇ ਖਲੋ ਨਹੀਂ ਸਕਦਾ। ਬਾਕੀ ਦੇਖੋ ਇੰਡੀਅਨਸ ਬੇਈਮਾਨ ਨੇ, ਹਰ ਵਾਰੀ ਮੰਨ ਕੇ ਮੁਕਰਨ ਵਾਲੇ ਨੇ, ਲੇਕਿਨ ਇਹ ਵਿਦਨ ਏ ਮੰਥ ਔਰ ਮੰਥ ਐਂਡ ਏ ਹਾਫ ਨਾਰਵੇ ਦੀ ਪੀਸ ਇੰਸਟੀਚਿਊਟ ਔਰ ਉਹਨਾਂ ਦੀ ਪ੍ਰਾਈਮ ਮਿਨਿਸਟਰ ਔਰ ਕਸ਼ਮੀਰ ਦੇ ਉੱਤੇ ਫੋਕਸ, ਕਸ਼ਮੀਰ ਵਿਜ਼ਿਟ ਔਰ ਇੰਡੀਆ ਪਾਕਿਸਤਾਨ ਨੂੰ ਮੇਨ
ਧਿਰਾਂ ਮੰਨਣਾ, ਜੀ। ਅਸੀਂ ਇਹ ਸਮਝਦੇ ਹਾਂ ਵੀ ਇਹ ਕਸ਼ਮੀਰੀ ਸਟਰਗਲ ਦੇ ਲਈ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਇਹ ਇਸ਼ੂ ਇੰਟਰਨੈਸ਼ਨਲਾਈਜ਼ ਵੀ ਹੋ ਰਿਹਾ। ਵੈਰੀ ਨਾਈਸ ਜੀ ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰੀਨ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।